ਅੱਜ ਤੁਸੀਂ ਇੱਕ ਪਿੰਡ ਪੰਜਾਬ ਦਾ ਚੈਨਲ ਉਹਦੇ 'ਤੇ ਅਜਿਹੇ ਮਹਿਮਾਨ ਸਾਡੇ ਨਾਲ ਹਾਜ਼ਰ ਨੇ ਜਿਨ੍ਹਾਂ ਦਾ ਤਾਲੁਕ ਪਾਕਿਸਤਾਨ ਤੋਂ ਹੀ ਹੈ। ਉਹ ਕਿਸੇ ਸਰਹੱਦ ਤੋਂ ਜਾਂ ਕਿਸੇ ਹੋਰ ਮੁਲਕ 'ਚੋਂ ਹਿਜਰਤ ਕਰਕੇ ਇੱਥੇ ਨਹੀਂ ਆਏ, ਬਲਕਿ ਉਹ ਪਾਕਿਸਤਾਨ ਦੇ ਵਸਨੀਕ ਨੇ, ਉਹ ਇੱਥੇ ਦੇ ਲੋਕਲ ਲੋਕ ਨੇ। ਔਰ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਇਹਨਾਂ ਉਸਤਾਦ ਲੋਕਾਂ ਦੇ ਵਿੱਚ ਆ ਕੇ ਬੈਠੇ ਹਾਂ। ਇਸ ਕਮਾਲੀਏ ਦੀ ਧਰਤੀ ਨੂੰ ਬਹੁਤ ਹੀ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਕਿਉਂਕਿ ਇਹ ਸੰਦਲਬਾਰ ਦੇ ਇਲਾਕੇ ਦਾ ਬਹੁਤ ਹੀ ਕਦੀਮ ਔਰ ਬਹੁਤ ਹੀ ਪੁਰਾਣਾ ਸ਼ਹਿਰ ਹੈ। ਇੱਥੇ ਦੀ ਬੋਲੀ ਜਿਹੜੀ ਹੈ, ਸਭ ਤੋਂ ਮਸ਼ਹੂਰ ਬੋਲੀ ਜਿਹੜੀ ਬੋਲੀ ਜਾਂਦੀ ਹੈ ਉਹ ਸਰਾਇਕੀ ਹੈ। ਬੜੀ ਮਿੱਠੜੀ ਜ਼ੁਬਾਨ ਹੈ ਔਰ ਪੰਜਾਬੀ ਦੀ ਸ਼ਾਨ ਹੈ। ਔਰ ਅੱਜ ਅਸੀਂ ਜਿਹੜੇ ਦੋਸਤਾਂ ਦੇ ਘਰ ਇੱਥੇ ਡੇਰੇ 'ਤੇ ਤਸ਼ਰੀਫ ਰੱਖੀ ਬੈਠੇ ਹਾਂ, ਇਹ ਦੋਸਤ, ਇਹਨਾਂ ਦਾ ਤਾਲੁਕ ਫੋਕ ਗਾਇਕੀ ਦੇ ਨਾਲ ਹੈ। ਅੱਜ ਅਸੀਂ ਇਹਨਾਂ ਨੂੰ ਵੀ ਦਾਵਤ ਦੇਵਾਂਗੇ ਔਰ ਇਹਨਾਂ ਕੋਲੋਂ ਇਨਸ਼ਾ ਅੱਲਾਹ ਤਾਲਾ ਕੁਛ ਲਾਈਨਾਂ ਤੁਹਾਡੇ ਨਾਲ ਮਿਲ ਕੇ ਸਾਂਝੀਆਂ ਕਰਾਂਗੇ। ਔਰ ਸਾਡੇ ਨਾਲ ਅੱਜ ਜਿਹੜੇ ਬਜ਼ੁਰਗ ਹਾਜ਼ਰ ਨੇ, ਅੱਜ ਇਹਨਾਂ ਦੇ ਨਾਲ ਵੀ ਅਸੀਂ ਕੁਝ ਚਾਰ ਗੱਲਾਂ ਸਾਂਝੀਆਂ ਕਰਾਂਗੇ ਇਨਸ਼ਾ ਅੱਲਾਹ ਤਾਲਾ। ਉਮੀਦ ਹੈ ਅੱਜ ਦਾ ਸਾਡਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਏਗਾ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਹਮੇਸ਼ਾ, ਤੁਹਾਨੂੰ ਵੀ ਪਤਾ ਹੈ ਕਿ ਮੈਂ ਕੁਛ ਅਸ਼ਾਰ ਜਿਹੜੇ ਸਾਡੇ ਵਿਛੋਕੜ, ਜਿਹੜੇ ਸਾਡੇ ਪੁਰਾਣੇ ਸ਼ਾਇਰ ਉਹਨਾਂ ਨੇ ਲਿਖੇ, ਅੱਜ ਮੈਂ ਤੁਹਾਨੂੰ ਉਸਤਾਦ ਦਾਮਨ ਦੇ ਕੁਛ ਸ਼ੇਰਾਂ ਤੋਂ, ਕੁਛ ਅੱਖਰਾਂ ਤੋਂ ਉਹਨਾਂ ਦੀ ਸ਼ੁਰੂਆਤ ਕਰਨਾ ਚਾਹਾਂਗਾ। ਉਸਤਾਦ ਦਾਮਨ ਜੀ ਫਰਮਾਉਂਦੇ ਨੇ ਕਿ ਦਿਲਾ ਬੜਾ ਤੂੰ ਚੰਗਾ ਹੈ, ਦਿਲਾ ਬੜਾ ਤੂੰ ਚੰਗਾ ਹੈ ਫੇਰ ਕੀ ਏ, ਦਿਲਾ ਬੜਾ ਤੂੰ ਚੰਗਾ ਹੈ ਫੇਰ ਕੀ ਏ, ਇੱਥੇ ਲੋਕ ਅਜ਼ਮਾ ਕੇ ਦੇਖਦੇ ਨੇ। ਉਹ ਝੁੱਕ ਕੇ ਮਿਲਣ ਵਾਲਿਆਂ ਕਦੀ ਵੇਖਿਆ ਹੀ, ਇੱਥੇ ਸਭ ਕੁਝ ਅੱਖ ਚੁਰਾ ਕੇ ਵੇਖਦੇ ਨੇ। ਉਹ ਦੀਦੇ ਕੁਦਰਤ ਦੇ ਉਹ ਫੁੱਲਾਂ ਦੀ ਆਬਰੂ ਨੂੰ ਇੱਥੇ ਕੰਢਿਆਂ ਵਿੱਚ ਫੁੱਲ ਜਾ ਕੇ ਵੇਖਦੇ ਨੇ। ਸੁੱਚੇ ਹੀਰੇ ਨੂੰ ਇੱਥੇ ਆਰੀਆਂ ਹੇਠਾਂ ਦੇ ਕੇ ਕੱਟ ਕਟਾ ਕੇ ਵੇਖਦੇ ਨੇ। ਉਹ ਜਿਹੜਾ ਸੁਰਮਾ ਜੋਬਨ ਬਣੇ ਅੱਖੀਆਂ ਦਾ, ਉਹਨੂੰ ਖਰਲਾਂ ਵਿੱਚ ਰਗੜਾ ਕੇ ਵੇਖਦੇ ਨੇ। ਉਹ ਰੋਵੇਂ ਯਾਰਾਂ ਨੂੰ ਇੱਥੇ ਸਕੇ ਭਰਾ ਭਾਈ ਖੂਹੇ ਲਮਕਾ ਕੇ ਵੇਖਦੇ ਨੇ, ਖੂਹੇ ਲਮਕਾ ਕੇ ਵੇਖਦੇ ਨੇ। ਅਤੇ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੈਨੂੰ ਉਮੀਦ ਹੈ ਕਿ ਸਾਡਾ ਅੱਜ ਦਾ ਪ੍ਰੋਗਰਾਮ ਨਾ ਸਿਰਫ ਵੰਡ ਵੇਲੇ ਦੀ ਯਾਦ ਨੂੰ ਤਾਜ਼ਾ ਕਰੇਗਾ, ਬਲਕਿ ਅੱਜ ਸਾਡਾ ਸਕਾਫਤੀ ਪੰਜਾਬੀ ਕਲਚਰਲ ਪ੍ਰੋਗਰਾਮ ਵੀ ਸਾਬਤ ਹੋਏਗਾ। ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਇਜ਼ਾਫਾ ਕੀਤਾ ਹੈ। ਇਨਸ਼ਾ ਅੱਲਾਹ ਤਾਲਾ ਸਾਡੇ ਨਾਲ ਇਸ ਇਲਾਕੇ ਦੇ ਬਹੁਤ ਹੀ ਮਸ਼ਹੂਰ ਨਾਮੀ ਗ੍ਰਾਮੀ ਫੋਕ ਗੁਲੂਕਾਰ ਵੀ ਸ਼ਾਮਲ ਹੋਣਗੇ। ਅੱਜ ਅਸੀਂ ਆਪਣੇ ਪਹਿਲੇ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵੱਲ ਜਾਂਦੇ ਹਾਂ। ਸਾਡੇ ਨਾਲ ਜਿਹੜੇ ਬਜ਼ੁਰਗ ਹਾਜ਼ਰ ਨੇ, ਅਸੀਂ ਉਹਨਾਂ ਤੋਂ ਜ਼ਰਾ ਸਵਾਲ ਜਵਾਬ ਕਰਾਂਗੇ, ਫਿਰ ਬਾਕੀ ਪ੍ਰੋਗਰਾਮ ਦੀ ਤਰਤੀਬ ਇਨਸ਼ਾ ਅੱਲਾਹ ਤਾਲਾ ਦੇਖੀ ਜਾਏਗੀ। ਕਾਰ ਹੈ ਜੀ, ਅਸੀਂ ਚਦਰੜ ਫੈਮਿਲੀ ਨਾਲ ਤਲਕ ਰੱਖਨੇ ਆ ਜੀ। ਚੱਕ ਨੰਬਰ 724 ਦੇ ਰਹਿਸ਼ੀ ਹੈ, ਤਹਿਸੀਲ ਕਮਾਲੀਆ, ਜ਼ਿਲ੍ਹਾ ਟੋਬਾ। ਇਹ ਜਿਹੜੇ ਬਜ਼ੁਰਗ ਬੈਠੇ ਨੇ ਸਾਡੇ, ਇਹ ਸਾਡੇ ਵਡਕੇ ਬਜ਼ੁਰਗ ਨੇ, ਸਾਡੇ ਵਾਲਿਦ ਸਾਹਿਬ ਦੇ ਨਾਲ ਟੁਰੇ ਨੇ। ਔਰ ਜਿਹੜੇ ਇਨਾਂਦੇ ਤੋਂ ਵੱਡੇ ਵੱਡੇ ਆਣ, ਉਹ ਗੱਲਾਂ ਦੋ ਚਾਰ ਕਰਦੇ ਆਣ ਉਸ ਦੌਰ ਦੀਆਂ, ਵੀ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ। ਜਿਹੜੇ ਦੌਰ ਵਿੱਚ ਸਿੱਖ ਅਤੇ ਮੁਸਲਮਾਨ ਇਕੱਠੇ ਰਹਿੰਦੇ ਹਨ ਨਾ, ਮੇਰਾ ਖਿਆਲ ਹੈ ਕਿ ਅੱਲਾਹ ਤਾਲਾ ਇੱਕ ਵਾਰੀ ਮੁੜੋ ਇਹ ਦੌਰ ਲਿਆ। ਕਿਉਂ ਕਿ ਸਾਨੂੰ ਸਿੱਖ ਪਾਉਂਦੀ ਹੈ ਕਿ ਬਜ਼ੁਰਗ ਦੱਸਦੇ ਨੇ ਕਿ ਇੱਜ਼ਤ ਦਾ ਬਹੁਤ ਖਿਆਲ ਰੱਖਦੇ ਹਨ। ਕੋਈ ਲੁੱਟ ਮਾਰ ਕੋਈ ਨਾ ਹੀ ਹੁੰਦੀ, ਬੰਦਾ ਜਿੱਥੇ ਕੋਈ ਸ਼ਾਇਰ ਰੱਖ ਜਾਂਦਾ ਉੱਥੋਂ ਚੇਂਦਾ ਕੋਈ ਨਾ। ਹਾਂਜੀ, ਅੱਜ ਇਸ ਦੌਰ ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਸ਼ਾਇਰ ਰੱਖਦੇ ਨੇ, ਦੂਸਰਾ ਮਗਰੂ ਲੁੱਕਾ ਖਲੋਤਾ ਹੁੰਦਾ, ਅੱਲਾ ਕਰੇ ਪਿਸ਼ਾਬ ਨਾ ਕਰਨ ਜਾਵੇ ਅਤੇ ਅਗੇ ਰੇੜੇ ਹੋਵੇ ਜੀ ਮੈਂ ਉਹ ਚੁੱਕ ਕੇ ਲੈ ਜਾਵਾਂ। ਇਹ ਦੌਰ ਖਰਾਬ ਆ ਗਿਆ ਹੈ। ਅੱਲਾ ਕਰੇ ਕਿ ਮੁਸਲਮਾਨਾਂ ਨੂੰ ਕੋਈ ਤਬਦੀਲੀ ਆ ਜਾਵੇ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਹੈ ਇਹ ਬਹੁਤ ਅੱਛਾ ਦੇਸ਼ ਹੈ। ਪਾਕਿਸਤਾਨ ਤਾਂ ਬਹੁਤ ਹੀ ਅੱਛਾ ਦੇਸ਼ ਹੈ। ਬਿਲਕੁਲ ਜੀ। ਔਰ ਖਾਣ ਪੀਣ ਜਿਹੜਾ ਪੰਜਾਬ ਦੇ ਬਾਰੇ ਤੁਹਾਡਾ ਕੀ ਖਿਆਲ ਆ? ਪੰਜਾਬ ਦੇ ਬਾਰੇ, ਪੰਜਾਬ ਦੇ ਵਿੱਚ ਜਿਹੜਾ ਹੁਣ ਰੂਟੀਨ ਜਾ ਰਿਹਾ, ਇਹ ਤਾਂ ਮੈਂ ਨਾ ਵੀ ਬਹੁਤ ਗਲਤ ਹੈ। ਜਿਹੜਾ ਇਸ ਤੋਂ ਅੱਗੇ 10 ਸਾਲ ਜਾਂ 20 ਸਾਲ ਜਾਂ ਮੈਂ ਨਾ 40 ਸਾਲ ਗੁਜ਼ਰਿਆ, ਉਹ ਬਹੁਤ ਅੱਛਾ ਸੀ ਉਹ ਜਿਹਾ ਦੌਰ। ਤੁਸੀਂ ਸਾਡੇ ਚੈਨਲ ਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਅਸੀਂ ਆਪਣੇ ਪੰਜਾਬ ਦੇ ਕਲਚਰ ਅਤੇ ਸਕਾਫਤ ਦੇ ਉੱਤੇ ਕੰਮ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਸਾਰੇ ਬਜ਼ੁਰਗਾਂ ਨੂੰ ਇਕੱਠਿਆਂ ਕਰਕੇ ਬੈਠੀਏ, ਉਹਨਾਂ ਦੇ ਕੋਲ ਵੰਡ ਵੇਲੇ ਦੀਆਂ ਗੱਲਾਂ ਬਾਤਾਂ ਪੁੱਛੀਏ ਉਹਨਾਂ ਦੇ ਕੋਲੋਂ, ਔਰ ਅਸੀਂ ਇਹ ਸਾਰਾ ਮੈਸੇਜ ਜਿਹੜਾ ਹੈ ਐਡਰੈਸ ਕਰੀਏ ਪੂਰੀ ਦੁਨੀਆ ਨੂੰ। ਅਤੇ ਤੁਹਾਨੂੰ ਕੈਸਾ ਲੱਗਦਾ ਹੈ ਕਿ ਠੀਕ ਇਹ ਜਿਹੜਾ ਸਟੈਪ ਅਸੀਂ ਲਿਆ ਹੈ ਠੀਕ ਹੈ ਆਪਣੇ ਪੰਜਾਬ ਦੀ ਸਕਾਫਤ ਨੂੰ ਅੱਗੇ ਵਧਾਉਣ ਵਾਲਾ? ਬਿਲਕੁਲ ਦਰੁਸਤ ਤੁਸੀਂ ਫਰਮਾ ਰਹੇ ਹੋ, ਕਿਉਂਕਿ ਜਿਹੜਾ ਪੰਜਾਬ ਦੇ ਦੋ ਚਾਰ ਰਲਦੇ ਨੇ, ਇਸੇ ਵਾਸਤੇ ਹੀ ਰਲਦੇ ਨੇ ਲੋਕ। ਹਾਂਜੀ, ਕਿ ਇਹਨੂੰ ਅੱਗੇ ਲੈ ਜਾਈਏ, ਤਰੱਕੀ ਕਰੀਏ। ਤਜਾਰਤੀ ਤੌਰ ਦੇ ਉੱਤੇ ਫਿਰ ਇੱਕ ਕਰ ਦਿੱਤਾ ਜਾਵੇ, ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਮੈਂ ਨਾ ਇਸ ਰੰਗੀ ਤਾਂ ਕਿਆ ਬਾਤ ਹੈ। ਇਹ ਤਾਂ ਬਹੁਤ ਇੱਕ ਸਾਡੇ ਵਾਸਤੇ
ਈਦ ਦਾ ਮੌਕਾ ਹੋਣਾ ਚਾਹੀਦਾ। ਬਿਲਕੁਲ ਜਿਵੇਂ ਈਦ ਦੀ ਖੁਸ਼ੀ ਹੁੰਦੀ ਨਾ, ਬੱਚੇ ਕੱਪੜੇ ਪਹਿਨਦੇ ਨੇ, ਵੱਡੇ ਛੋਟੇ, ਬਜ਼ੁਰਗ, ਗਰੀਬ ਅਮੀਰ, ਅਗਰ ਇਸ ਤਰੀਕੇ ਹੋ ਜਾਵੇ ਤਾਂ ਜੰਨਤ ਬਣ ਜਾਵੇ। ਬਿਲਕੁਲ ਪਾਕਿਸਤਾਨ ਦੇ ਵਿੱਚ ਰਹਿੰਦੇ ਆ, ਜੇ ਅਗਰ ਇਹ ਕੰਮ ਹੋ ਜਾਵੇ, ਉਦਲਾ ਦੇਸ਼ ਇਦਲਾ ਦੇਸ਼ ਇੱਕ ਹੋ ਜਾਵੇ, ਬਿਲਕੁਲ ਤੇ ਸਾਡੇ ਵਿੱਚ ਤਾਂ ਕਮੀ ਪੇਸ਼ੀ ਹੋ ਹੀ ਨਹੀਂ ਸਕਦੀ। ਜਿਹੜੀ ਕਮੀ ਪੇਸ਼ੀ ਉਹ ਦੂਰ ਹੋ ਜਾਣੀ ਹੈ। ਬਿਲਕੁਲ ਬਿਲਕੁਲ ਤੁਸੀਂ ਤੇ ਕਰਨੀ ਅੱਲਾਹ ਪਾਕ ਨੇ। ਤੁਸੀਂ ਇਸ ਪ੍ਰੋਗਰਾਮ ਦੀ ਜ਼ੀਨਤ ਬਣੇ ਹੋਏ ਇਸ ਟਾਈਮ ਖਾਸ ਕੰਮ ਕੀਤੇ ਹੋਣ ਇਸ ਸ਼ਹਿਰ ਵਾਸਤੇ, ਔਰ ਇਸ ਸ਼ਹਿਰ ਦਾ ਸਭ ਤੋਂ ਕੀ ਮਸ਼ਹੂਰ ਹੈ ਉਹ ਥੋੜਾ ਜਿਹਾ ਦੱਸੋ ਤੁਹਾਡੇ ਸਾਡੇ ਨਾਜ਼ਰੀਨ ਨੂੰ। ਸਾਡਾ ਸ਼ਹਿਰ ਦੇ ਵਿੱਚ ਜਿਹੜਾ ਮਾਰ ਰਿਆਜ਼ ਫਤਿਆਣਾ ਸਾਹਿਬ ਹੈ, ਹਾਂਜੀ ਬਹੁਤ ਅੱਛਾ ਲੀਡਰ ਹੈ। ਠੀਕ। ਔਰ ਥੋੜੀ ਉਮਰ ਦਾ ਬੰਦਾ ਹੋ ਕੇ ਕਾਲਜ ਲਾਉਂ ਉਹ ਸਦਰ ਹੀ ਬਣਦਾ ਆ ਕਾਲਜ ਦਾ, ਹਾਂਜੀ ਲੇਕਿਨ ਅੱਗੇ ਆ ਕੇ MP MN ਦੌਰ ਦੇ ਵਿੱਚ ਰਹਿਣ ਦੇ ਵਿੱਚ, ਵਜ਼ੀਰ ਆਜ਼ਮ ਦੇ ਰਹਿਣ ਦੇ ਦੌਰਾਨ ਇਹ 'ਚ ਉਹਨੂੰ ਧੁੱਪ ਤੇ ਖਿਲਾਰ ਲਓ ਤਾਂ ਖੜਾ ਰਹਿੰਦਾ, ਬਿਲਕੁਲ ਛਾਂ ਤੇ ਖਿਲਾਰ ਲਓ ਤਾਂ ਖੜਾ ਰਹਿੰਦਾ ਹੈ। ਦੁੱਖੇ ਸੁੱਖੇ ਸਾਡੇ ਹਰ ਦੁੱਖ ਸੁੱਖ ਦਾ ਸ਼ਾਮਿਲ ਹੁੰਦਾ ਜੀ, ਬਿਲਕੁਲ। ਸਿਰਫ ਇੱਕ ਕਮਾਲੀਆ ਕਮਾਲ ਖਾਂ ਖਰਲ ਦੇ ਨਾਂ ਤੇ ਵੱਜਦਾ ਸੀ। ਠੀਕ। ਕਮਾਲੀਆ ਨਵਾਬ ਜਿਹੜਾ ਸਿਰਫ- ਨਾਮ ਹੈ ਜੀ ਉਹ ਕਮਾਲ ਖਾਂ ਖਰਲ ਦੇ ਨਾਮ। ਖਰਲ ਦੇ ਨਾਂ ਤੇ ਵੱਜਦਾ ਸੀ, ਔਰ ਖਰਲ ਇੱਕ ਨਵਾਬ ਸੀ ਸਾਡੇ ਇਸ ਤਹਿਸੀਲ ਔਰ ਜ਼ਿਲ੍ਹੇ ਦੇ। ਠੀਕ ਡਿਵੀਜ਼ਨ ਫੈਸਲਾਬਾਦ ਦੇ ਵਿੱਚ ਬਹੁਤ ਅੱਛਾ ਨਾਮ ਸੀ ਉਹਨਾਂ ਦਾ। ਠੀਕ। ਲੇਕਿਨ ਅੱਲਾਹ ਤਾਲਾ ਦੀ ਜ਼ਾਤ ਨੇ ਉਹਨਾਂ ਨੂੰ ਅੱਗੇ ਅੱਗੇ ਲੈ ਜਾਂਦੇ। ਉਹ ਖਾਨ ਸਾਹਿਬ ਸੁੱਤੇ ਸੁੱਤੇ ਰਹਿ ਗਏ, ਲੇਕਿਨ ਅੱਛਾ ਲੀਡਰ ਸੀ ਉਹ ਵੀ। ਅੱਲਾਹ ਤੋਂ ਕਿੰਨਾ ਕੁ ਰਕਬਾ ਸੀਗਾ ਖਾਨ ਆਪਣੇ ਕਮਾਲ ਖਰਲ ਸਾਹਿਬ ਦਾ? ਮੇਰਾ ਖਿਆਲ ਹੈ ਵੀ ਅਸੀਂ ਤਾਂ ਨੇ ਵੀ ਘੋੜਾ ਬਜਾਈਏ ਸ਼ਾਮ ਤੋਂ ਹੀ ਉਸ ਇਸ ਤੋਂ ਜ਼ਿਆਦਾ 800-900 ਮੁਰੱਬਾ ਉਹਨਾਂ ਦੀ ਜ਼ਮੀਨ ਸੀ ਤਕਰੀਬਨ, ਇਤਨੀ ਕੁ ਤਾਂ ਹੋਣੀ ਹੈ। ਹੋਰ ਤੁਹਾਡੇ ਕਮਾਲੀਏ ਦਾ ਕੀ ਮਸ਼ਹੂਰ? ਤਾਂ ਬਹੁਤ ਮਸ਼ਹੂਰ ਹੈ। ਮੇਰਾ ਖਿਆਲ ਹੈ ਵੀ ਪੂਰੀ ਪੰਜਾਬ, ਪੂਰੀ ਤਹਿਸੀਲ ਨਹੀਂ, ਪੂਰੇ ਮੁਲਕ ਜਿਤਨੇ ਕੇ ਹਨ ਨਾ ਉਹ ਇਸਤੇਮਾਲ ਕਰ ਰਹੇ। ਦੁਬਈਓਂ ਬੜੀ ਉਹਦੀ ਡਿਮਾਂਡ ਹੁੰਦੀ ਹੈ ਜੀ। ਦੁਬਈ ਚੋਂ ਲੈ ਜਾਂਦੇ ਨੇ ਬੰਦੇ, ਸਾਊਦੀ ਅਰਬ ਲੈ ਜਾਂਦੇ ਨੇ। ਇਹ ਕੋਈ ਐਸਾ ਮਿਲਕ ਨਹੀਂ ਵੀ ਜਿੱਥੇ ਨਾ ਪੰਜਾਬ ਦੇ ਵਿੱਚ ਵੀ ਕਮਾਲੀਏ ਦਾ ਖੱਦਰ ਬਹੁਤ ਖੱਦਰ ਮਸ਼ਹੂਰ ਹੈ। ਤੇ ਕਮਾਲੀਏ ਦਾ ਖੱਦਰ ਔਰ ਕਮਾਲੀਏ ਦੀ ਸਕਾਫਤ, ਮੇਰਾ ਖਿਆਲ ਹੈ ਕਿ ਜਿਹੜੇ ਉਹ ਸਿੱਖ ਰਹਿ ਕੇ ਗਏ ਨੇ ਨਾ, ਜੀ, ਉਹ ਵੀ ਜਿਹੜੇ ਅਜੇ ਕੋਈ ਉਸ ਇਲਾਕੇ ਰਹਿੰਦੇ ਨੇ, ਜਿਹੜਾ ਉਹਨਾਂ ਦਾ ਕਿਸੇ ਨਾਲ ਤਲਕ ਵਾਸਤਾ ਵਧਾ ਹੈ, ਉਹ ਵੀ ਖੱਦਰ ਕਮਾਲੀਏ ਦਾ ਮੰਗਾਉਂਦੇ ਨੇ। ਬਿਲਕੁਲ ਬਹੁਤ ਅੱਛਾ ਖੱਦਰ ਹੈ ਕਮਾਲੀਏ ਦਾ। ਮੈਂ ਆਪਣੇ ਦਰਸ਼ਕਾਂ ਦੇ ਨਾਲ ਇਹਨਾਂ ਦਾ ਆਖਰੀ ਮੈਸੇਜ ਜਿਹੜਾ ਸਾਡੇ ਸੈਗਮੈਂਟ ਦਾ, ਜਿਹੜਾ ਸਾਡੇ ਪ੍ਰੋਗਰਾਮ ਦਾ ਇੱਕ ਖਾਸ ਮੈਸੇਜ ਹੁੰਦਾ ਹੈ, ਅੱਜ ਉਹ ਸਵਾਲ ਮੈਂ ਇਹਨਾਂ ਤੋਂ ਕਰਕੇ ਅੱਗੇ ਮੈਂ ਤੁਹਾਨੂੰ ਇਹੋ ਜਿਹੇ ਗੁਲੂਕਾਰ ਦੇ ਨਾਲ ਮਿਲਾਉਣ ਜਾਵਾਂਗਾ ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਏਗੀ, ਔਰ ਪੰਜਾਬੀ ਸਰਾਇਕੀ ਪਲੱਸ ਫੋਕ ਜਿਹੜਾ ਹੈ ਉਹਦੇ ਵਿੱਚ ਉਹਨਾਂ ਦੀ ਗਾਇਕੀ ਤੋਂ ਤੁਸੀਂ ਵੀ ਲੁਤਫ ਅੰਦੋਜ਼ ਹੋਵੋਗੇ। ਮੇਰਾ ਸਰ ਸਵਾਲ ਜਾਂਦਿਆਂ ਜਾਂਦਿਆਂ ਤੁਹਾਡੇ ਨਾਲ ਇਹ ਹੈ ਕਿ ਤੁਸੀਂ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਤੁਹਾਨੂੰ ਦੇਖਿਆ ਜਾ ਰਿਹਾ ਹੈ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੰਜਾਬੀਆਂ ਨੂੰ ਵੀ, ਪੂਰੀ ਦੁਨੀਆ ਨੂੰ? ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ, ਕੀ ਪੈਗਾਮ ਦੇਣਾ ਚਾਹੁੰਦੇ ਹੋ? ਪੈਗਾਮ ਇਹ ਦੇਣਾ ਚਾਹੁੰਦੇ ਹਾਂ ਕਿ ਜਿਸ ਦੌਰ ਦੇ ਵਿੱਚ ਅਗਲੇ ਲੋਕ ਰਹਿੰਦੇ ਸੀ ਤੇ ਸਾਥ ਸਲੂਕ ਮੁਹੱਬਤ ਪਿਆਰ ਸੀ, ਹਾਂਜੀ, ਇਹ ਜਿਹੜੇ ਪਿਛਲੇ ਮੁਸਲਮਾਨ ਜਾਂ ਗੈਰ ਮੁਸਲਮ ਨੇ ਇਹ ਉਸੇ ਤਰੀਕੇ ਰਹਿਣ, ਪਿਆਰ ਮੁਹੱਬਤ ਨਾਲ ਰਹਿਣ। ਤੇ ਮਤਲਬ ਹੈ ਕੋਈ ਦਗਾਬਾਜ਼ੀ, ਕੋਈ ਕਤਲੋ ਗਾਰਤ, ਕੋਈ ਓਲਾ ਪਹਿਲਾ, ਕੋਈ ਇੱਜ਼ਤ ਦਾ ਨੁਕਸਾਨ, ਕੋਈ ਕਿਸੇ ਨਾਲ ਲੁੱਟ ਮਾਰ ਨਾ ਕਰਨ ਤੇ ਬਹੁਤ ਅੱਛਾ ਮਿਲਕ ਬਣ ਸਕਦਾ ਹੈ। ਬਿਲਕੁਲ। ਇਹ ਤਾਂ ਨਹੀਂ ਕਿ ਇੱਕ ਬੰਦਾ ਦੇਸੂ ਪਾਰ ਵਾ ਗਿਆ ਤੇ ਉਹ ਕੋਈ ਹੋਰ ਦੇਸ਼ ਵਿੱਚ ਵਾ ਗਿਆ, ਉਹ ਵੀ ਮੁਸਲਮਾਨ। ਬਿਲਕੁਲ, ਇਹ ਵੀ ਮੁਸਲਮਾਨ ਨੇ, ਸਾਰੇ ਇਸ ਭਾਈ ਨੇ। ਮਜ਼ਹਬੀ ਤੌਰ ਦੇ ਉੱਤੇ ਵੀ, ਨਾ ਸਿਰਫ ਮਜ਼ਹਬੀ ਤੌਰ ਤੇ, ਇਨਸਾਨੀ ਅਖਲਾਕੀ ਤੌਰ ਦੇ ਉੱਤੇ ਵੀ ਪੰਜਾਬ ਦਾ ਪੰਜਾਬੀ ਵਸਨੀਕ ਕਿਸੇ ਵੀ ਮਜ਼ਹਬ ਨਾਲ ਤਾਲੁਕ ਰੱਖਣ ਵਾਲਾ ਹੈ ਉਹ ਪੰਜਾਬੀ ਹੈ। ਸਾਡੇ ਦਿਲਾਂ ਦੇ ਵਿੱਚ ਬਾਹਸੀਅਤ ਇਨਸਾਨ ਸਭ ਲਈ ਮੁਹੱਬਤ ਹੋਣੀ ਚਾਹੀਦੀ ਆ। ਤੇ ਬਾਕੀ ਇਹ ਹੈ ਕਿ ਇਲਾਕਿਆਂ ਨੂੰ ਲੋਕ ਫਰੋਗ ਦਿੰਦੇ ਨੇ, ਅਸੀਂ ਆਪਣੇ ਇਲਾਕੇ ਪੰਜਾਬ ਨੂੰ ਫਰੋਗ ਦੇ ਰਹੇ ਹਾਂ। ਉਹਦੇ ਨਾਲ ਨਾਲ ਅਸੀਂ ਚੜ੍ਹਦੇ ਪੰਜਾਬ ਵਾਲੇ ਲੋਕਾਂ ਨੂੰ ਵੀ ਅਮਨ ਔਰ ਪਿਆਰ ਦਾ ਪੈਗਾਮ ਦਿੰਦੇ। ਹਮੇਸ਼ਾ ਸਾਡੇ ਪ੍ਰੋਗਰਾਮ ਦੀ ਇਹ ਰੀਤ ਰਹੀ ਹੈ। ਹਾਲ ਚਾਲ ਅੱਗੇ ਆ ਜਾਓ ਬਜ਼ੁਰਗੋ, ਕੋਈ ਗੱਲ ਨਹੀਂ, ਥੋੜਾ ਅੱਗੇ ਆ ਜਾਓ। ਕੀ ਹਾਲ ਚਾਲ ਆ? ਠੀਕ ਠਾਕ ਹੋ? ਠੀਕ ਠਾਕ ਹਾਂ। ਆਪਣਾ ਕੀ ਨਾਮ ਹੈ ਜੀ? ਅਹਿਮਦ ਯਾਰ ਹੈ ਮੇਰਾ ਨਾਮ। ਅਹਿਮਦ ਯਾਰ ਤੁਹਾਡਾ ਨਾਮ ਹੈ? ਹਾਂਜੀ। ਤੁਹਾਡਾ ਤਾਲੁਕ ਐਸੇ ਹੀ ਪਿੰਡ ਤੋਂ ਆ? ਇਸੇ ਪਿੰਡ ਤੋਂ। ਤੁਸੀਂ ਇੱਥੇ ਦੇ ਲੋਕਲ ਲੋਕ ਹੋ? ਲੋਕਲ ਹੋ। ਔਰ ਸਾਨੂੰ ਵੀ ਅੱਜ ਬੜੀ ਖੁਸ਼ੀ ਹੈ ਕਿ ਅਸੀਂ ਅੱਜ ਕੁਝ ਲੋਕਲ ਲੋਕਾਂ ਦੇ ਨਾਲ ਗੁਫ਼ਤਗੂ ਕਰ ਰਹੇ ਹਾਂ, ਔਰ ਮੇਰਾ ਪਹਿਲਾ ਤਜਰਬਾ ਹੈ। ਤੁਸੀਂ ਮੈਨੂੰ ਸਰ ਜ਼ਰਾ ਦੱਸ ਸਕਦੇ ਹੋ ਕਿ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? ਤੁਹਾਡੇ ਵਾਲਿਦ ਸਾਹਿਬ ਦਾ ਸਾਧਨ ਬਲੋਚ ਨਾਮ ਹੈ। ਤੁਹਾਡੀ ਕਿੰਨੀ ਕੁ ਉਮਰ ਹੈ ਸਰ? ਅਸੀਂ 50-60 ਸਾਲ ਤੋਂ। 50-60 ਸਾਲ ਦੇ ਹੋ ਤੁਸੀਂ? ਦੂਏ ਨਾਲ ਕੰਮ ਲੈਣਾ ਦੇਣਾ, ਬਹਿਣਾ ਉਠੀਣਾ, ਹਾਂ, ਇੱਕ ਦੂਏ ਨੂੰ ਚੀਜ਼ ਲੈਣੀ, ਸਾਧ ਕੇ ਲਾਇਆ ਹੋਣਾ। ਪਿਆਰ ਮੁਹੱਬਤ, ਪਿਆਰ ਮੁਹੱਬਤ ਨਾਲ ਬੜਾ ਘਣਾ ਕਰਨਾ। ਰਾਹ ਖਰਲ। ਹਾਂਜੀ। ਇਹ ਜ਼ਿਆਦਾਤਰ ਕੌਮਾਂ ਕਿਹੜੀਆਂ ਕਿਹੜੀਆਂ ਬੈਠੀਆਂ, ਕੋਈ ਨਾਮ ਆਉਂਦੇ ਨੇ ਤੁਹਾਨੂੰ? ਖਰਾਲ ਬੈਠੇ, ਖਰਲ ਬੈਠੇ ਨੇ, ਤੇ ਗੁੱਜਰ ਬੈਠੇ, ਗੁੱਜਰ ਵੀ ਬੈਠੇ ਨੇ, ਗੁੱਜਾਰੀ ਬੈਠੇ, ਠੀਕ ਹੈ, ਬਲੋਚ ਵੀ ਬੈਠੇ, ਬਲੋਚ ਬੈਠੇ ਨੇ, ਹਾਂ ਉਹ ਵੀ ਨਵਾਬ ਬੰਦੇ ਉਹ ਬੈਠੇ ਨੇ। ਸਹੀ।
ਹੋਰ ਕੋਈ ਜ਼ਾਤਾਂ ਦੇ ਨਾਮ ਯਾਦ? ਸਿਖਾਣੇ? ਹਾਂ ਸਿਖਾਣੇ ਇਹ ਬੈਠੇ ਸਾਰੇ ਲੋਕਲ ਨੇ? ਹਾਂ, ਸਾਰੇ local ਹੈ। ਕੋਈ ਵੀ ਉਧਰੋਂ ਨਹੀਂ ਆਇਆ? ਨਹੀਂ, ਸਾਰੇ ਇੱਥੇ ਦੇ ਨੇ? ਹਾਂ ਲੋਕਲ ਹੀ ਲੋਕਲ। ਸਹੀ। ਤੇ ਆਪਣੇ ਵਾਲਦ ਸਾਹਿਬ ਦਾ ਕੀ ਨਾਮ ਹੈ? ਮੀਆਂ ਅਹਿਮਦ। ਮੀਆਂ ਅਹਿਮਦ ਜੀ ਹਾਂ। ਤੁਹਾਡੀ ਬਜ਼ੁਰਗੋ ਕਿੰਨੀ ਕੁ ਉਮਰ ਹੈ ਇਸ ਟਾਈਮ? 66 ਸਾਲ। 66 ਸਾਲ। ਇੱਕ ਦੇ ਘਰ ਪੱਕੀ ਤੇ ਸਾਰਿਆਂ ਆ ਤੇ ਖਾ ਲੈਣੀ। ਠੀਕ। ਤੇ ਹੁਣ ਦੌਰ ਉਹ ਆ ਗਏ ਨੇ ਜੋ ਵਿਰਾ ਖਾਂਦਾ ਪਿਆ ਦੂਏ ਵਿਰਾ ਨੂੰ ਸਕੂਨ ਹੀ ਕੋਈ ਨਹੀਂ ਹੁੰਦਾ ਵੀ ਕਿਉਂ ਖਾਂਦਾ। ਯਾਨੀ ਪਹਿਲੇ ਦੇ ਦੌਰ ਸਾਦਾ ਦੌਰ ਸੀਗੇ ਤੇ ਬੱਲੇ। ਇੱਕ ਦੂਜੇ ਤੋਂ ਜਾਨ ਮਾਰਦੇ ਸੀ। ਜੀ ਹਾਂ। ਖਾਣਾ ਪੀਣਾ ਸਾਰਾ ਸਾਂਝਾ। ਹਾਂਜੀ ਦੁੱਧ ਮੱਝੀ ਦੇ ਆਮ ਹੋਣੇ, ਘਿਓ ਆਮ ਹੋਣੇ ਜੀ, ਠੀਕ। ਲੱਸੀਆਂ ਪੀਤੇ ਰੱਖਣੀਆਂ ਪਿਲਾਉਣੀਆਂ। ਖੁਰਾਕਾਂ ਖੁਰਾਕਾਂ ਚੰਗੀਆਂ ਸੀ ਚੰਗੀਆਂ ਤੁਹਾਡੀਆਂ? ਖੁਰਾਕਾਂ ਜੀ। ਦੇਸੀ ਖੁਰਾਕਾਂ। ਹੁਣ ਹੋ ਜਾਵੇ ਨਾ ਕਿੱਲਾ 100 ਮਣ ਹਾਂਜੀ। ਆਨੇ ਹਾਲੀ ਥੋੜੀ ਹੋਈ ਹੈ ਤੂੰ ਦਣ 20 ਮਣ ਹੋ ਜਾਂਦੀ ਆ ਤਾਂ ਦੱਸ ਬਹੁਤ। ਉਹ ਮੁੱਕਦੀ ਨਾ। ਮੁੱਕਦੀ ਨਾ। ਉਹਨਾਂ ਚ ਬਰਕਤ ਹੀ ਐਸੀ ਆਈ। ਬਰਕਤ ਹੀ ਐਸੀ। ਹੁਣ ਤਾਂ ਬਸ ਸਵਾਣੀਆਂ ਦਾ ਦੌਰ ਆ ਗਿਆ ਤੇ ਸਹੀ। ਹਾਂਜੀ ਹੁਣ ਸਵਾਣੀਆਂ ਅਗਲਿਆਂ ਨੇ ਚੁੱਪ ਕਰੇ ਨਾ ਉਹਨੂੰ ਗੱਲ ਕਰਾਉਣ ਦੇ ਮਾਜ ਨੂੰ। ਸਹੀ ਗੱਲ। ਹਾਂਜੀ। ਸਹੀ ਗੱਲ। ਤੇ ਬੜਾ ਸਾਡਾ ਸੋਹਣਾ ਟਾਈਮ ਟੱਪਿਆ। ਤੁਹਾਨੂੰ ਕੋਈ ਪੁਰਾਣੇ ਦੌਰ ਦੀ? ਦਰਵੇਸ਼ ਅੱਲਾ ਧਿਆਨ ਸਾਡੇ ਵਾਲਿਦ ਸ਼ਰੀਫ। ਠੀਕ। ਨਮਾਜ਼ 5 ਵਕਤ ਪੜ੍ਹਨੀ। ਸਹੀ। ਅੱਲਾ ਅੱਲਾ ਕਰਨੀ। ਅੱਲਾ ਅੱਲਾ ਕਰਨੀ। ਜੀ ਹਾਂ। ਅਸੀਂ 8 ਭਾਈ ਆਸੇ। ਅੱਛਾ ਜੀ। 2-3 ਫੌਤ ਹੋ ਗਏ, 5 ਅਸੀਂ ਬਣੇ ਆ। ਮਾਸ਼ਾਅੱਲਾ। ਤੇ ਹਾਲੀ ਥੋੜੀ ਚੋਣ ਹੀ ਬਣੇ ਆ। ਉਹਨੂੰ ਚੰਗਿਆ ਨਹੀਂ ਸਮਝਦੇ ਵੀ ਇਹ ਰੱਜ ਕੇ ਰੋਟੀ ਖਾਂਦੇ, ਇਹਨਾਂ ਨੂੰ ਅੱਲਾ ਕਿਉਂ ਦਿੱਤੇ ਜਾਂਦਾ ਹੈ। ਆਪਣੇ ਬਜ਼ੁਰਗੋ ਪੰਜਾਬ ਦੀ ਸਕਾਫਤ ਬੜੀ ਮਸ਼ਹੂਰ ਹੈ ਪੂਰੀ ਦੁਨੀਆ ਦੇ ਉੱਤੇ। ਪੰਜਾਬੀਆਂ ਦਾ ਲੋਹਾ ਮੰਨਿਆ ਗਿਆ ਹੈ ਔਰ ਮੰਨਿਆ ਜਾ ਰਿਹਾ ਹੈ ਔਰ ਮੰਨਿਆ ਜਾਂਦਾ ਹੈ। ਪੰਜਾਬੀਆਂ ਨੂੰ ਬੜੀ ਖਾਸ ਅਹਿਮੀਅਤ ਹਾਸਲ ਆ ਇਸ ਦੁਨੀਆ ਦੇ ਵਿੱਚ, ਇਸ ਵਰਲਡ ਦੇ ਵਿੱਚ। ਅਲਹਮਦੁਲਿਲਾ ਸਾਨੂੰ ਇਸ ਚੀਜ਼ ਦੇ ਉੱਤੇ ਮਾਣ ਆ। ਤੁਸੀਂ, ਤੁਹਾਡਾ ਬੇਟਾ ਮਾਸ਼ਾਅੱਲਾ ਬੜਾ ਅੱਛਾ ਸਿੰਗਰ ਹੈ, ਬੜਾ ਅੱਛਾ ਗੁਲੂਕਾਰ ਹੈ ਫੋਕ ਦਾ। ਤੁਸੀਂ ਉਹਨੂੰ ਇਹ ਸਾਰਾ ਪਿੱਛੋਂ ਤੁਹਾਡਾ ਹੱਥ ਰਿਹਾ ਹੈ ਇਸ ਚੀਜ਼ ਦੇ? ਜੀ ਹਾਂ। ਤੇ ਇਹ ਤੁਸੀਂ ਕੀ ਸਮਝਦੇ ਹੋ, ਮਤਲਬ ਤੁਹਾਨੂੰ ਅੱਛਾ ਲੱਗਦਾ ਹੈ ਕਿ ਇੱਕ ਸਕਾਫਤੀ ਤੌਰ ਦੇ ਉੱਤੇ ਬੱਚਾ ਤੁਹਾਡਾ ਗਾ ਰਿਹਾ ਹੈ? ਬੜਾ ਅੱਛਾ ਲੱਗਦਾ ਹੈ ਸਾਨੂੰ ਤਾਂ। ਅੱਛਾ ਲੱਗਦਾ ਹੈ ਭਲਾ ਪੋਤਰੀ ਨਹੀਂ ਪੀਵਨ ਨੂੰ ਅੱਛੇ ਲੱਗਦੇ। ਹਾਂ। ਗੰਦਾ ਹੀ ਪੋਤਰ ਹੋਵੇ ਤਾਂ ਵੀ ਅੱਛਾ ਹੈ। ਨਹੀਂ, ਮੈਂ ਅਸਲ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਬੇਟਾ ਜੀ ਨੇ ਔਰ ਇਸ ਇਲਾਕੇ ਦੇ ਕਮਾਲੀਏ ਦੇ ਔਰ ਮੁਖਤਲਿਫ ਸ਼ਹਿਰਾਂ ਦੇ ਵਿੱਚ, ਬਲਕਿ ਆਲ ਓਵਰ ਦਾ ਪਾਕਿਸਤਾਨ ਉਹਨਾਂ ਨੂੰ ਜਾਣਿਆ ਜਾਂਦਾ ਹੈ। ਔਰ ਉਹਨਾਂ ਦਾ ਆਪਣੇ ਸਰਾਇਕੀ ਗਾਇਕੀ ਦੇ ਵਿੱਚ, ਯਾਨੀ ਫੋਕ ਗਾਇਕੀ ਦੇ ਵਿੱਚ ਉਹਨਾਂ ਦਾ ਬੜਾ ਨਾਂ ਹੈ ਜੀ। ਅਸੀਂ ਤੁਹਾਨੂੰ ਉਹਨਾਂ ਦੇ ਰੂਬਰੂ ਜ਼ਰੂਰ ਕਰਵਾਵਾਂਗੇ। ਤੇ ਲੇਕਿਨ ਸਾਡੇ ਕੁਝ ਹੋਰ ਸਵਾਲ ਵੀ ਨੇ ਜਿਹੜੇ ਅਸੀਂ ਬਜ਼ੁਰਗਾਂ ਕੋਲੋਂ ਪੁੱਛਣੇ ਆ। ਬਜ਼ੁਰਗੋ, ਤੁਹਾਡਾ ਇਹ ਜਿਹੜਾ ਇਲਾਕਾ ਹੈ ਜੀ, ਤੁਸੀਂ ਮੈਨੂੰ ਇਸ ਇਲਾਕੇ ਬਾਰੇ ਦੱਸੋ ਕਿ ਤੁਸੀਂ ਕਿਹੜੀਆਂ ਫਸਲਾਂ ਜਿਹੜੀਆਂ ਇੱਥੇ ਬੀਜਦੇ ਹੋ? ਇੱਥੇ ਜੀ ਮੁੰਜੀ ਬੀਜਨੇ ਆ, ਮੂੰਜੀ ਬੀਜਦੇ ਹੋ? ਕਮਾਂਦ ਬੀਜਨੇ ਆ ਠੀਕ ਹੈ। ਤੇ ਗੰਦਮ ਬੀਜਨੇ ਆ। ਗੰਦਮ ਬੀਜਦੇ ਹੋ? ਹਾਂਜੀ। ਤੇ ਮੂੰਜੀ ਦੇ ਵਿੱਚ ਤੁਸੀਂ ਜ਼ਿਆਦਾਤਰ ਕਿਹੜੀ ਮੂੰਜੀ ਬੀਜਦੇ ਹੋ? ਕਿਹੜਾ ਇੱਥੇ ਦਾ ਮਸ਼ਹੂਰ ਜਿਹੜਾ ਹੈ ਮੂੰਜੀ ਦੇ ਵਿੱਚ, ਚਾਵਲਾਂ ਦੇ ਵਿੱਚ ਕਿਹੜੀ ਕਿਸਮ ਮਸ਼ਹੂਰ ਹੈ? ਇਹ ਜੀ ਸੁਪਰ ਇੰਡੀਆ। ਸੁਪਰ ਇੰਡੀਆ। ਹਾਂਜੀ ਜੀ, ਸੁਪਰ ਇੰਡੀਆ। ਯਾਨੀ ਗੱਲ ਕਰਨ ਦਾ ਮਕਸਦ ਇਹ ਹੈ ਕਿ ਇੱਥੇ ਕੰਧਾਂ ਜ਼ਰੂਰ ਪੈ ਗਈਆਂ ਨੇ ਵਿਚਾਲ ਵਿੱਚ, ਪਰ ਲੈਣ ਦੇਣ ਸਾਡਾ ਹਜੇ ਸਾਂਝਾ ਤੇ ਹੈ ਨਹੀਂ। ਕੰਧ ਦੇ ਪਾਰੋਂ ਲੈਣ ਦੇਣ ਚੱਲਦਾ ਜ਼ਰੂਰ ਹੈ, ਲੇਕਿਨ ਇਹ ਲੈਣ ਦੇਣ ਸਾਂਝਾ ਵੀ ਹੋਣਾ ਚਾਹੀਦਾ ਜਿੱਦਾਂ ਪਹਿਲਾਂ ਹੁੰਦਾ ਸੀ। ਕੰਧ ਵਿੱਚੋਂ ਹਟ ਤੇ ਨਹੀਂ ਸਕਦੀ, ਲੇਕਿਨ ਛੋਟੀ ਜ਼ਰੂਰ ਹੋ ਸਕਦੀ ਆ। ਯਾਨੀ ਦਿਲਾਂ ਦੇ ਵਿੱਚ ਜੋ ਸਾਡੇ ਇੱਕ ਦੂਸਰੇ ਦੇ ਵਿੱਚ ਮੁਹੱਬਤ ਆ, ਅੱਜ ਉਹ ਟਾਈਮ ਆ ਗਿਆ ਕਿ ਉਸ ਮੁਹੱਬਤ ਦਾ ਇਜ਼ਹਾਰ ਵੀ ਕਰਨਾ ਹੈ। ਔਰ ਇਸੇ ਕਸ਼ਮਕਸ਼ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਬਹਿੰਦੇ ਹਾਂ, ਉਹਨਾਂ ਦੇ ਨਾਲ ਗੱਲਾਂ ਕਰਦੇ। ਇਹ ਸਾਰੇ ਅੱਜ ਜਿਹੜੇ ਮੇਰੇ ਨਾਲ ਬਜ਼ੁਰਗ ਭਰਾ ਬੈਠੇ ਨੇ, ਇਹ ਬਾਹਰ ਦੀ ਬੋਲੀ ਬੋਲਦੇ ਨੇ, ਸਰਾਇਕੀ ਬੋਲੀ ਜਿਹਨੂੰ ਕਿਹਾ ਜਾਂਦਾ ਹੈ। ਆਪਣੀ ਠੇਠ ਪੰਜਾਬੀ ਜਿਹੜੀ ਲੁਧਿਆਣੇ ਜਾਂ ਜਲੰਧਰ ਜਾਂ ਮਤਲਬ ਆਪਣੇ ਫੈਸਲਾਬਾਦ, ਲੈਲਪੁਰ ਦੇ ਵਿੱਚ ਬੋਲੀ ਜਾਂਦੀ ਹੈ, ਉਸ ਬੋਲੀ ਤੋਂ ਥੋੜ੍ਹੀ ਜਿਹੀ ਡਿਫਰੈਂਟ ਹੈ। ਲੇਕਿਨ ਇੰਡੀਆ, ਪੰਜਾਬ ਦੇ ਵਿੱਚ ਵੀ ਇਹ ਬੋਲੀ ਜ਼ਰੂਰ ਬੋਲੀ ਜਾਂਦੀ ਹੈ। ਮੈਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਸ ਬੋਲੀ ਦੇ ਵਿੱਚ ਇੰਟਰਵਿਊ ਬਹੁਤ ਪਸੰਦ ਆਏਗਾ। ਤੇ ਬਜ਼ੁਰਗੋ, ਤੁਹਾਡਾ ਇਲਾਕਾ ਜਿਹੜਾ ਹੈ ਇਹਦੇ ਵਿੱਚ ਇਹ ਜਿਹੜਾ ਤੁਹਾਡਾ ਪਿੰਡ ਹੈ 724 ਕਮਾਲੀਏ ਦਾ ਪਿੰਡ ਹੈ ਜੀ, ਜਿੱਥੇ ਮੈਂ ਅੱਜ ਬੈਠਾ ਹੈ ਔਰ ਜਿੱਥੇ ਮੈਂ ਬਜ਼ੁਰਗਾਂ ਦਾ ਇੰਟਰਵਿਊ ਕਰ ਰਿਹਾ। ਤੁਹਾਡੇ ਇਸ ਪਿੰਡ ਦੇ ਵਿੱਚ ਲੰਬੜਦਾਰ ਕੌਣ ਹੈ? ਜੱਟ ਹੈ ਜੀ, ਨੰਬਰਦਾਰ। ਜੱਟ ਬਰਾਦਰੀ ਜੀ ਹਾਂ। ਲੰਬੜਦਾਰ ਹੈ। ਜੀ ਹਾਂ। ਤੇ ਕਿੱਦਾਂ ਠੀਕ ਠਾਕ ਖਿਆਲ ਕਰਦੇ ਨੇ ਸਾਰੇ ਤੁਹਾਡਾ? ਬੜਾ ਖਿਆਲ ਕਰਦੇ ਨੇ। ਠੀਕ ਹੈ। ਤੇ ਤੁਸੀਂ ਮੈਨੂੰ ਬਜ਼ੁਰਗੋ ਇਹ ਦੱਸੋ ਕਿ ਤੁਸੀਂ ਬਜ਼ੁਰਗਾਂ ਕੋਲੋਂ ਕਦੀ ਕੋਈ ਗੱਲਬਾਤ ਸੁਣੀ ਹੋਵੇ ਕਿ ਮਤਲਬ ਜੀ ਪਾਕਿਸਤਾਨ ਬਣਨ ਤੋਂ ਪਹਿਲੋਂ ਦੀਆਂ ਜਿਹੜੀਆਂ ਗੱਲਾਂ ਬਾਤਾਂ, ਸਟੋਰੀਆਂ ਸੀ,
ਉਹ ਪਿਆਰ ਮੁਹੱਬਤ ਦੀਆਂ ਉਹ ਅੱਜ ਚੋ ਕੇ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਬਹੁਤ ਕਮ ਹੋ ਗਈਆਂ ਵਾ। ਜੀ ਹਾਂ। ਇਹ ਸੱਚੀ ਗੱਲ ਹੈ, ਇਹਦੇ ਵਿੱਚ ਝੂਠ ਵੀ ਕੋਈ ਨਹੀਂ। ਪਰ ਉਦੋਂ ਕਿਸ ਕਿਸਮ ਦਾ ਐਸਾ ਪਿਆਰ ਸੀਗਾ ਕਿ ਜਿਹੜਾ ਅੱਜ ਵੀ ਖਿੱਚ ਪਾਉਂਦਾ ਸਾਰਿਆਂ ਦੇ ਦਿਲਾਂ 'ਚ। ਹਾਂਜੀ। ਉਹ ਬੜਾ ਪਿਆਰ ਹੈ ਬਈ, ਸਾਰਿਆਂ ਦਾ ਸਲੂਕ ਇੱਕ ਹੁੰਦਾ ਹੈ ਜੀ। ਹਾਂਜੀ ਇੱਕ ਇਕੱਲੇ ਨਹੀਂ ਰੋਟੀ ਪੱਕੀ ਤੇ ਦੂਏ ਲਈ ਪੱਕੀ ਖੜੀ, ਆ ਜਾਓ ਵੀ ਖਾ ਲਓ, ਸਹੀ। ਸਾਰੇ ਰਲ ਤੇ ਖਾਣੀ। ਕੋਈ ਤਕਲੀਫ, ਕੋਈ ਦੁੱਖ ਕੋਈ ਤਕਲੀਫ ਦੇ ਵਿੱਚ ਦੁੱਖ ਇਕੱਠੇ ਖੜਨਾ। ਹਾਂਜੀ, ਇਕੱਠਿਆਂ ਸਾਰਿਆਂ ਬਹਾਣਾ, ਰਲ ਕੇ ਹੁੱਕਾ ਪੀਣਾ, ਸਾਰਿਆਂ ਸਲੂਕ ਨਾਲ। ਸਲੂਕ ਦੇ ਨਾਲ ਹਾਂਜੀ ਇੱਕ ਦੂਜੇ ਦੇ ਦੁੱਖ ਸੁੱਖ ਵੰਡਣੇ। ਜੀ ਆ। ਇਹ ਜੀ ਸਾਡੇ ਪੰਜਾਬ ਦੀ ਸਕਾਫਤ ਆ ਦਰਸ਼ਕੋ। ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਜਿਹੜੇ ਨੇ ਘਰ ਦੇ ਵਿੱਚ ਚਾਹੇ ਇੱਕ ਰੋਟੀ ਪੱਕੀ ਹੈ, ਦੂਸਰੇ ਪੰਜਾਬੀ ਭਰਾ ਨੂੰ ਦੇ ਕੇ ਬੜੇ ਖੁਸ਼ ਹੁੰਦੇ ਨੇ। ਇਹ ਸਾਡਾ ਵਿਰਸਾ ਹੈ, ਸਾਡੀ ਸਕਾਫਤ ਹੈ, ਇਹ ਸਾਡਾ ਕਲਚਰ ਆ। ਸਾਨੂੰ ਇੱਕ ਦੂਸਰੇ ਦੇ ਨਾਲ ਮੁਹੱਬਤ, ਸਾਨੂੰ ਇੱਕ ਦੂਸਰੇ ਦੇ ਨਾਲ ਕੰਮ ਆਉਣਾ, ਇਹ ਸਾਨੂੰ ਸਾਡਾ ਸਕਾਫਤ, ਇਹ ਸਾਨੂੰ ਸਾਡਾ ਕਲਚਰ ਜਿਹੜਾ ਪੰਜਾਬ ਦੇ ਵਿੱਚ ਪਾਇਆ ਜਾਂਦਾ ਹੈ, ਇਹ ਸਾਨੂੰ ਸਿਖਾਉਂਦਾ ਹੈ। ਅਤੇ ਬਜ਼ੁਰਗੋ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਇਲਾਕਾ ਹੈ, ਮਾਸ਼ਾਅੱਲਾ ਮੈਂ ਆਇਆ ਇੱਥੇ ਹਰ ਪਾਸੇ ਝੋਨਾ ਹੀ ਝੋਨਾ, ਹਰਿਆਲੀ। ਮੈਨੂੰ ਤਾਂ ਇੰਝ ਲੱਗਦਾ ਜਿਵੇਂ ਮੈਂ ਕੋਈ ਬਹੁਤ ਮਤਲਬ ਕੋਈ ਜੰਨਤ ਵਾਲੇ ਇਲਾਕੇ 'ਚ ਆ ਗਿਆ। ਤੁਸੀਂ ਇੱਥੇ ਦੇ ਰਹਿਣ ਵਾਲੇ ਹੋ, ਤੁਹਾਨੂੰ ਇਸ ਇਲਾਕੇ ਦੇ ਨਾਲ ਬਹੁਤ ਮੁਹੱਬਤ ਹੋਏਗੀ। ਬਹੁਤ ਪਿਆਰ ਹੈ, ਤੇ ਬਹੁਤ ਪਿਆਰ ਪਰ ਹੈ। ਜੇ ਤੁਹਾਨੂੰ ਮੌਕਾ ਮਿਲੇ, ਜੇ ਤੁਹਾਨੂੰ ਕੋਈ ਕਵੇ ਵੀ ਤੁਹਾਨੂੰ ਅਮਰੀਕਾ ਜਾਂ ਤੁਹਾਨੂੰ ਕੋਈ ਚੰਗੇ ਮੁਲਕ ਸਾਰੀ ਜ਼ਿੰਦਗੀ ਰਹਿਣ ਵਾਸਤੇ ਛੱਡ ਦਿੰਦੇ, ਤੁਸੀਂ ਇਹ ਛੱਡ ਕੇ ਜਾ ਸਕਦੇ ਹੋ? ਨਹੀਂ ਜਾ ਸਕਨੇ ਹਾਂ ਜੀ, ਕਦੀ ਵੀ ਨਹੀਂ ਇਹ ਮਿੱਟੀ ਨੂੰ ਕਦੇ ਛੱਡ ਨਹੀਂ, ਸਕਦੇ। ਹਾਂਜੀ, ਮਿੱਟੀ ਕਿੱਥੇ ਜਾਣੀ। ਇਸੇ ਮਿੱਟੀ ਦੇ ਵਿੱਚ ਜੰਮਣਾ ਤੇ ਇਸੇ ਮਿੱਟੀ 'ਚ ਇਸੇ 'ਚ ਮਰਨਾ। ਜਾਣਾ ਹੈ। ਹਾਂਜੀ ਲਾਲ ਸ਼ਾਹ ਉਹ ਲਾਲ ਖਾਂ ਹਾਂਜੀ, ਕੀ ਬਰਾਦਰੀ ਕੀ ਹੈ ਆਪਣੀ? ਬਲੋਚ। ਬਲੋਚ ਬਰਾਦਰੀ ਹੈ। ਮਾਸ਼ਾਅੱਲਾ ਜੀ, ਸਾਡੇ ਨਾਲ ਸਾਡੇ ਬੜੇ ਹੀ ਪਿਆਰੇ ਬਜ਼ੁਰਗ ਹਾਂਜੀ। ਤਸ਼ਰੀਫ ਫਰਮਾ ਨੇ ਜਿਨ੍ਹਾਂ ਦੀ ਬਲੋਚ ਬਰਾਦਰੀ ਹੈ। ਸਿੱਖ ਹੋ ਕੇ ਹਾਂ ਤੇ ਅੱਛੀਆਂ ਬਾਤਾਂ ਕਰਨੀਆਂ, ਪੱਕੀ ਗੱਲ ਕਰਨੀ। ਜੋ ਵਾਅਦਾ ਕਰਨਾ ਹਾਂਜੀ, ਪੂਰਾ ਜਿਹੜਾ ਕਰਨਾ। ਵਾਅਦਾ ਕਰਨਾ ਪੂਰਾ ਕਰਨਾ। ਹਾਂ, ਇੱਜ਼ਤ ਦਾ ਖਿਆਲ ਹਾਂਜੀ, ਕਰਨਾ। ਇੱਜ਼ਤ ਦਾ ਖਿਆਲ ਕਰਨਾ, ਬਿਲਕੁਲ ਇਖਲਾਕ ਮੁਹੱਬਤ ਨਾਲ ਰਹਿਣਾ। ਸਹੀ। ਹਾਂਜੀ, ਕੋਈ ਵੀ ਇਹਨਾਂ ਦੀ ਮਤਲਬ ਬਣਾਈ ਹੁੰਦੀ ਤੇ ਉਹ ਸਿੱਖਾਂ ਵਾਲੀ ਜਾਂ ਮੁਸਲਮਾਨਾਂ ਵਾਲੀ ਬਣ। ਜੀ ਅਸੀਂ ਤਕਰੀਬਨ 50 ਅਪ ਟੂ 50 ਇੰਟਰਵਿਊ ਕਰ ਚੁੱਕੇ ਹਾਂ। ਹਾਂਜੀ, ਅਸੀਂ ਅੱਜ ਤੱਕ ਕਿਸੇ ਦੇ ਮੂੰਹੋਂ ਵੀ ਕੋਈ ਐਸੀ ਗੱਲ ਨਹੀਂ ਸੁਣੀ। ਇਹ ਬਿਲਕੁਲ ਸਾਦਾ ਗੱਲਾਂ ਨੇ, ਦਿਲ ਦੀਆਂ ਗੱਲਾਂ ਨੇ। ਇਹ ਉਹ ਗੱਲਾਂ ਨੇ ਜਿਹੜੀਆਂ ਨੇੜੇ ਕਰਦੀਆਂ ਨੇ, ਜਿਹੜੇ ਸਾਡੇ ਪਿਛੜੇ ਹੋਏ ਵਿਰਸੇ ਨੂੰ ਸਾਡੇ ਨੇੜੇ ਕਰਦੀਆਂ ਨੇ। ਸਾਨੂੰ ਇਹਨਾਂ ਤੋਂ ਜਦੋਂ ਪਤਾ ਲੱਗਦਾ, ਜਾਣਕਾਰੀ ਮਿਲਦੀ ਆ ਕਿ ਪੁਰਾਣੇ ਦੌਰ ਦੇ ਵਿੱਚ, ਪੁਰਾਣੇ ਵਕਤਾਂ ਦੇ ਵਿੱਚ ਜਦੋਂ ਅਸੀਂ ਸਾਰੇ ਮਤਲਬ ਪਾਕਿਸਤਾਨੀ ਲੋਕ ਔਰ ਇੰਡੀਅਨ ਲੋਕ ਜਦੋਂ ਸਾਰੇ ਇਕੱਠੇ ਰਹਿੰਦੇ ਹਨ ਅਤੇ ਇਹਨਾਂ ਦਾ ਰਹਿਣ ਬਹਿਣ ਕਿਸ ਤਰ੍ਹਾਂ ਦਾ ਸੀ, ਖ਼ਾਸ ਤੌਰ 'ਤੇ ਪੰਜਾਬੀਆਂ ਦਾ। ਕਿਉਂਕਿ ਇਹ ਇੱਕ ਪਿੰਡ ਪੰਜਾਬ ਦਾ ਜਿਹੜਾ ਸਾਡਾ ਚੈਨਲ ਆ, ਅਸੀਂ ਜ਼ਿਆਦਾਤਰ ਸਾਡਾ ਵਰਕ ਹੀ ਸਾਡੀ ਪੰਜਾਬੀ ਸਕਾਫਤ 'ਤੇ ਆ, ਗੱਲਬਾਤ 'ਤੇ ਆ, ਸਾਡੇ ਵਿਛੜੇ ਹੋਏ ਵਿਰਸੇ ਦੇ ਨਾਲ। ਠਾਕੋ ਸਰ, ਅੱਲਾਹ ਪਾਕ ਦਾ ਸ਼ੁਕਰ ਦੁਆਵਾਂ। ਸਰ ਕੈਮਰਾ ਔਨ ਹੈ ਔਰ ਤੁਸੀਂ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਪੈਗਾਮ ਇਹ ਦੇਣਾ ਚਾਹੁੰਦਾ, ਮੈਂ ਸਾਡੀ ਤਰਫੋਂ ਸਾਰੇ ਦੋਸਤਾਂ ਦੀ ਤਰਫੋਂ अस्सलाम वालेकुम। ਔਰ ਪਾਕਿਸਤਾਨ ਦੇ ਵਿੱਚ ਬਹੁਤ ਖੁਸ਼ਖਬਰੀ ਹੈ, ਤੁਸੀਂ ਆਏ ਹੋ, ਅਸੀਂ ਬਹੁਤ ਖੁਸ਼ ਹੋਏ ਹਾਂ। ਬਹੁਤ ਤੋ ਸ਼ੁਕਰੀਆ। ਲਿਹਾਜ਼ਾ ਇਸ ਪੂਰੇ ਮੁਲਕ ਦੇ ਵਿੱਚ ਤੁਸੀਂ ਇਹ ਪੈਗਾਮ ਦੇਣਾ ਚਾਹੁੰਦੇ ਹੋ ਵੀ ਬਹੁਤ ਮੁਹੱਬਤ, ਪਿਆਰ, ਸਲੂਕ ਹੋਣਾ ਚਾਹੀਦਾ। ਜੀ ਅਗਲੇ ਵਕਤ 'ਚ ਮੈਂ ਆਪਣੇ ਅੱਬੂ ਜਾਨ ਦੇ ਅੱਬੂ ਤੋਂ, ਆਪਣੇ ਦਾਦੇ ਜਾਨ ਤੋਂ ਪੁੱਛਦੇ ਸੀ ਗੱਲਾਂ ਜੀ ਵੀ ਤੁਹਾਡੇ ਬਜ਼ੁਰਗ ਦੀ ਉਮਰ ਕਿੰਨੀ ਕੁ ਸਾਰੀ ਹੈ। ਉਹ ਸਾਨੂੰ ਦੱਸ ਦੇਣ। ਮੈਂ 100 ਸਾਲ ਤੋਂ ਟੱਪ ਗਿਆ। ਮੈਂ ਪੁੱਛਿਆ ਇੱਕ ਦੇ ਬੈਠੇ ਬੈਠੇ, ਮੈਂ ਕਿਹਾ ਦਾਦਾ ਜੀ ਤੁਸੀਂ ਦੱਸੋ ਵੀ ਤੁਹਾਡੇ ਵਕਤ ਸਲੂਕ ਕਿਹੋ ਜਿਹਾ? ਉਸ ਫਰਮਾਇਆ ਸੀ ਕਿ ਬੇਟਾ ਇੰਨਾ ਸਲੂਕ ਸੀ ਸਾਡੇ ਕੋਲ ਕਮਾਲੀਏ ਸ਼ਹਿਰ ਦੇ ਵਿੱਚ, ਇੱਥੇ ਨਾਂ ਦਾ ਸੱਦੇ ਜਾਂਦੇ ਹਨ ਵੀ ਸਿੱਖ ਹਨ ਔਰ ਇੰਨੀ ਇੱਜ਼ਤ ਕਰਦੇ ਹਨ ਔਰ ਅਸਾਂ ਉਹਨਾਂ ਦੀ ਇੰਨੀ ਇੱਜ਼ਤ ਕਰਦੇ ਅਸੀਂ। ਉਹ ਦੌਰ ਨਹੀਂ ਆ ਰਿਹਾ ਇਸ ਤੱਕ। ਸਾਡਾ ਸ਼ਹਿਰ ਕਮਾਲੀਏ ਦੇ ਵਿੱਚ ਇਕਬਾਲ ਬਾਜ਼ਾਰ ਮਸ਼ਹੂਰ ਹੈ ਜੀ ਘੰਟੇ ਘਰ ਦੇ ਕੋਲ, ਉੱਚੀ ਪਹਾੜੀ ਸੱਦੀ ਜਾਂਦੀ ਪੌੜੀ ਦੇ ਕਰੀਬ। ਅਜੇ ਤਾਈਂ ਉਹਨਾਂ ਦੀ ਸਿੱਖਾਂ ਦੀਆਂ ਮਹੱਲ ਖਲਣ ਬਹੁਤ ਅੱਛੇ। ਔਰ ਅਗਲੇ ਦੇ ਅਸੀਂ ਮਜ਼ੀਦ ਤਸੱਲੀ ਨਾਲ ਤੱਕਿਆ ਵੀ ਅਜੇ ਤੱਕ ਉਹ ਜੀ ਜਾਲੀ ਬਣੀ ਹੋਈ ਮੈਂ ਨਹੀਂ ਡਿੱਠੀ। ਕੀ ਬਾਤ ਹੈ। ਬਹੁਤ ਅੱਛੇ ਲੋਕ, ਉਹਨਾਂ ਦੀ ਅਜੇ ਤੱਕ ਲੋਕੀ ਤਾਰੀਫ ਕਰ ਅਜੇ ਆਂਦੇ। ਮੈਂ ਵੈਸੇ ਬਾਹਰ ਪ੍ਰੋਗਰਾਮਾਂ 'ਤੇ ਜਾਣਾ ਨਾ, ਔਰ ਬੜੇ ਬੜੇ ਨਨਕਾਣਾ ਸਾਹਿਬ ਮੈਂ ਗਿਆ ਤਾਂ ਉੱਥੇ ਸਿੱਖਾਂ ਨਾਲ ਮੁਲਾਕਾਤ ਹੋਈ ਸਾਡੀ। ਜੀ ਔਰ ਨਾਂ ਦੇ ਸਿੱਖ ਸਾਡੇ ਸ਼ਹਿਰ ਦਾ ਖੱਦਰ ਇੱਕ ਬਹੁਤ ਮਸ਼ਹੂਰ ਹੈ। ਠੀਕ। ਔਰ ਮੇਰੇ ਕਾਫੀ ਦੋਸਤ ਇੰਗਲੈਂਡ ਤੋਂ ਆਉਂਦੇ ਇੱਥੋਂ ਖਰੀਦਣ ਲੱਖ ਲੱਖ ਰੁਪਏ ਦਾ। ਔਰ ਕਾਫੀ ਦੋਸਤ ਆਉਂਦੇ ਅਮਰੀਕਾ ਤੋਂ ਆਏ, ਦੁਬਈ ਤੋਂ ਆਏ, ਉਹਨਾਂ ਬੜਿਆ ਖਰੀਦਿਆ। ਔਰ ਨਵਾਬ ਬੰਦੇ, ਅੱਛੇ ਬੰਦੇ, ਹਾਜੀ ਜ਼ਿਆਉल्ला ਸਾਹਿਬ ਕਮਾਲੀਏ ਦਾ ਬਹੁਤ ਅੱਛਾ ਬੰਦਾ ਹੈ। ਚੌਧਰੀ ਸ਼ਾਹਿਦ ਗੁਜਰ ਸਾਹਿਬ ਬਹੁਤ ਅੱਛੇ ਬੰਦੇ।
ਕਮਲ ਜਿਹੜੇ ਲੋਕਾਂ ਗਰੀਬਾਂ ਨਾਲ ਅਜੇ ਵੀ ਸਲੂਕ ਮੁਹੱਬਤ ਕਰਦੇ ਹਨ ਜੀ ਬਿਲਕੁਲ। ਔਰ ਸਾਡਾ ਇਸ ਸੰਨ ਦੇ ਵਿੱਚ ਬਹੁਤ ਅੱਛਾ ਨਾਮਵਾਰ ਔਰ ਫਕੀਰੀ ਦਾਅਵੇ ਦੇ ਵਿੱਚ ਕੁਤਬ ਅਲੀ ਸ਼ਾਹ ਬੁਖਾਰੀ, ਜਿਹਦਾ ਨਾਂ ਗਿਆ ਸਾਈਂ ਫਜ਼ਲ ਪਾਕ ਬੁਖਾਰੀ, ਪੀਰ ਇਸਰਾਰ ਹੁਸੈਨ, बहुत ही एक अल्लाह दे वली हो चुके हैं। इस तरीके अजय सिलसिला जारी है। मुड़ आया मखदूम नासिर अली और ज़िम्मेदार से बहुत अच्छे ज़िम्मेदार साढ़े फैसलाबाद तहसील ज़िला टोबा दे फैसलाबाद दे विच एडा ज़िम्मेदार नहीं सी, जिदा इतना क रकबा उन्होंने नार लगती सी। वो भी दुनिया छोड़ के चले गए जी। उस तो वसदी हस्ती आ गई सखी नादर शाह किरमानी। और अगे बड़े फरमाइंदे सी, दसदे सी बई बीमारी मर्ज़ां बड़ी होंदियां सी, बई अज तो पहले 100 साल ना बड़े मर्दों नूं मर्ज़ होनी, एक दूए कोल बह न सकदे हन, पर खर्च होनी। ये अल्लाह दे वली दी दुआ हुई जिहड़ी साडी जूं है ना, ये धरती ते नादर शाह करमानी दी दुआ हुई। उस करीब जखड़ शहर मशहूर है, जिन्हां दे अज गद्दी रशीन सैयद अख्तर अब्बास किरमानी, सैयद अली अब्बास करमानी। जखड़ दा मेला भी इस जखड़ दा मेला जी मशहूर मेला रावी दे उत्ते बहुत वड्डा मेला है, 11 तरीक नूं शुरू है जी। ते साडे नाल ही करीब दरिया रावी है जनाब, रावी दी बड़ा शान है, रावी दा नाज है सैयद, बहुत अच्छा इंसान है और गरीबां दा बहुत ख्याल करदा है, बड़ी इज्जत करदा है। और साडे कमालिए दे विच बहुत बहुत अच्छे इंसान हैं, अजे भी अच्छे इंसान हैं। गुजर गया है उस दौर दी बहुत ज़्यादा वक़्त है, बड़ा याद करते हैं। ओ जी अजे ही असीं तकने आ ना टीवियां ते, तुसां जे दोस्तां दे प्रोग्राम भरियो टीवियां ते तक लिया, नेट चलदा पिया, थक्किया जी। अजे 20 बंदे बैठे, एक हुक्का पक रहा, सिक्कण वाले आ गए भाई बिस्मिल्ला कर अदब ना मिलना। उस दौर नूं बड़ी सिक नाल चाहत नाल असीं अजे भी आने अल्लाह करे वो दौर साडे कोल आवे। आमीन। असी राणा साहब बहुत दिल दी था गराइयां नाल शौक नाल तुहानूं दाद देना, जिन्ना सानूं तुसां इतना टाइम दिता है, मेहरबानी, बहुत शुक्रिया। बड़ी मेहरबानी है तुहाडी, बहुत ही मुहब्बत है। ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਬਹੁਤ ਹੀ ਅਨਮੋਲ ਮੋਤੀ ਬਖੇਰੇ ਆ ਦਰਸ਼ਕਾਂ ਦੇ ਸਾਹਮਣੇ, ਔਰ ਉਮੀਦ ਹੈ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ। ਕੌਮੀ ਲੋਕ ਫਨਕਾਰ ਤੇ ਲੋਕ ਆਪਣੇ ਕਮਾਲੀ ਸ਼ਹਿਰ ਦੇ ਨੇ ਚੱਕ 725 ਔਰ ਅੱਜ ਦੀ ਮਹਿਫਲ ਦੇ ਵਿੱਚ ਰਾਣਾ ਨਵੀ ਸਾਹਿਬ ਦਾ ਹੁਕਮ, ਖਾਨ ਅਸ਼ਰਫ ਖਾਨ ਬਲੋਚ अवामी लोक फनकार मेरे को मौजूद है। राणे साहब का हुक्म जी, बिस्मिल्लाह। कदी मुड़िया वंदा खाब दे, कदी मुड़िया वंदा खाब दे चुआ, जियो जियो गल्लां करन दी चासा वंदी ते मुरादे जाम मुहब्बतां दा मैनू भरन दी चासा वंदी। ऐस प्यार दे खिज़ार दे तारू वे इंज तरन दी चासा वंदी। ओ दसरी हुंदा झोली मेरी वेची, ओ गल्लां करन दी चासा वंदी। दरियावां नूं से मैनी साडी जिंद मुक चलिए, तैनू याद रुसे मैनी। भूख जा जांदी, भूख जा जांदी, बेली जे कोल होवे केड़ी लोड़ नमाज़ां दी। तेरी याद च रोज़ रवींदा, जदा चा तस्वीर विखींदा। तेरी याद च रोज़ रवींदा, जदा चा तस्वीर विखींदा। मुड़ चुप नहीं यार रवींदा, मुड़ चुप नहीं यार रवींदा, जदा चा तस्वीर विखींदा। तेरी याद च रोज़ रवींदा, जदा चा तस्वीर विखींदा। दिल खैराना तेरा है, जिंदी राखी उड़ा के खुश बसना है, ओ परवाना तेरा है। इन वेच के लोड़ा पुरिया का ए सर नजराना तेरा है। एक मैं नहीं शाकिर सौ रब दी, सारा शहर दीवाना ही तेरा।
दिल तेरा करिए असी मार ना वंजिए होवे दूर ढोला पिछे घर ना वंजिए तैनू जाए पछाया है ओरा मुंह पिलाया दिल तेरा करिए हो बंदा आज कोई और लुकमान मिला बड़े वस्ते दौर की बात है जिमें बरज़ुक टुर के ना बड़े बड़े प्यार मुहब्बत खल उन्होंने गलों याद करने भी अज वो वक्त दौर होंदा उस गल दे विच मैं थोड़ा याद ओ बंदा अज कोई लुकमान मिला लुकमान मिलाई जाही जार दे जखाम घुलायो में ओनू कटन भी गुरबत दा तंज न करिए जाए थाप के वक्त सवायो में औलाद नू लाड करैंदियां मावां औलाद नू लाड करैंदियां मावां भावें चक्कियां पीवण मावां शामी पुत्तरन माल न घर आवे सारी रात तलींदियां मावां अल्लाह पाक लतीफ नाराज हुंदा जे नाराज करीवण मावां मावा मरण तलाड भी मुक वही देन शल हर दियां जीवन मावा पखे दी हवा माया मां दी दुआ है जन्नत दी जा माया ओ मैं माही देखू तू पानी दा मैं माही देखू तू पानी दा मैं माही देखू तू पानी दा घड़ा झोल झोल के भरनिया मैं माही देखू तू पानी दा मैं माही देखू तू पानी दा घड़ा झोल झोल के भरनिया मिल वंजिया ढोला लुगा किद मिल वंजिया ढोला लुगा किद गल्लां दो जरूरी करनिया मैं माही देखू तू पानी दा मैं माही देखू तू के वक्त निभाया से इसी आस्ते बूटे ले के वक्त निभाया से मैं तक तस्वीरा ढोल दिया और मैं तक तस्वीरा राण दिया घर बैठे बैठे ठरनिया मैं माही देखू तू पानी दा मैं माही देखू तू पानी दा घड़ा झोल झोल के भरनिया अमल वंजिया ढोला लुगा गिदाई नया सिफर की याद विच मैं प्यार दे इस दरिया दे विच हो नया सिफर की याद विच मैं प्यार दे इस दरिया दे विच मसूदन वरता बैठिया भावे डुबदिया या तरदिया मैं माही देखू तू पानी दा घड़ा झोल झोल के पर दिया मैं माही देखू तू पानी दा ओ रोक पिया यार असावना करण दीदार तेरा जावना ओ रोक पिया यार असावना करण दीदार तेरा जावना असास दी जा लोक सानू ना प्यार कोल रोक ले ओ कर इतवार असावना करण दीदार तेरा जावना
ਓਏ ਰੋਕ ਪਿਆ ਯਾਰ ਅਸਾਂ ਆਵਣਾ ਏ ਕਰਨ ਦੀਦਾਰ ਤੇਰਾ